ਪਿੰਡ ਵਾਲਿਆਂ ਤਾਂ ਕੀਤਾ ਤੁਹਾਡੀ ਬਰਾਦਰੀ ਨੇ ਉਹਨਾਂ ਸਾਡਾ ਨੇਕੀ ਬੜੀ ਕੀਤੀ ਸਾਡੇ ਨੇਕੀ ਬਹੁਤ ਕੀਤੀ ਉਹਨਾਂ ਨੇ ਅੱਛਾ ਸਾਡੇ ਨਾਲ ਜਾਸਤੀ ਨਹੀਂ ਕੀਤੀ ਕੋਈ ਸਾਡਾ ਬੰਦਾ ਨਹੀਂ ਬਣਦਾ ਉਹਨਾਂ ਵਾਅਦਾ ਵੀ ਸਾਡੇ ਨਾਲ ਕੀਤਾ ਹੈ ਵੀ ਜੇ ਤੁਹਾਡਾ ਜਸਾ ਆਵੇ ਹਾਂਜੀ ਮੁਸਲਮਾਨਾਂ ਤੁਹਾਂ ਰੋਕਣਾ ਤੇ ਸਿੱਖਾਂ ਦਾ ਵੀ ਤੁਹਾਂ ਰੋਕਣਾ ਆਪਸ ਵਿੱਚ ਵਾਅਦਾ ਹੋ ਗਿਆ ਹਾਂ ਸਾਡਾ ਵਾਅਦਾ ਹੋ ਗਿਆ ਸੀਗਾ ਤੇ ਸਿੱਖਾਂ ਦਾ ਖਬਰਦਾਰ ਕੋਈ ਨਾ ਬੰਦਾ ਨੁਕਸਾਨ ਹੁੰਦਾ ਉਹ ਨਾਲ ਹੀ ਕਰਦਾ ਨਾਲ ਪਰਦੇ ਮਿਲਟਰੀ ਉਹ ਸਾਨੂੰ ਛੱਡੀਏ ਪਰੋ ਵਾਲਾ ਉਹ ਤੁਹਾਨੂੰ ਤੁਹਾਡੇ ਪਿੰਡ ਵਾਲੇ ਛੱਡ ਕੇ ਗਏ ਪਰਵਾਰ ਉਹਨਾਂ ਸਾਡੇ ਬੜੀ ਨੇਕੀ ਕੀਤੀ ਕਿਹੜਾ ਨਾਂ ਯਾਦ ਜਿਹੜਾ ਛੱਡਣ ਆਇਆ ਸੀ ਨਾ ਦਾ ਇੱਕ ਦਾ ਹੈਗਾ ਮੋਹਨ ਸਿੰਘ ਤੇ ਇੱਕ ਦੱਸੋ ਸੀ ਕੋਈ ਦਸੋ ਨਾ ਸੀਗਾ ਉਹ ਵੀ ਨਾਲ ਸੀ ਕੌਣ ਹਰਦੇਸੋ ਹਰਦੇਤ ਹਰਦੇਸੋ ਉਹ ਵੀ ਨਾਲ ਸੀ ਹੋਰ ਕਿਹੜਾ ਸੀਗਾ ਨਾ ਪਦਿਆ ਦਾ ਹਲਾ ਤੇ 100 ਸਾਲ ਦੇ ਵਾਹ ਬੰਦੇ ਵੀ ਪਿੰਡ ਦੇ ਤੁਹਾਨੂੰ ਤੁਹਾਡੀ ਬਰਾਦਰੀ ਫਿਰ ਛੱਡਣ ਆਈ ਵਾਪਸ ਦੁਬਾਰਾ ਉਹ ਸਾਨੂੰ ਪਰੋਵਾਲ ਛੱਡ ਕੇ ਗਿਆ ਪਰਵਾਰ ਕੈਂਪ 'ਚ ਛੱਡ ਗਏ ਹਾਂ ਜੋ ਨਾਲ ਹੁੰਦੇ ਫਿਰ ਸਾਨੂੰ ਫਿਰ ਜਸਾ ਪਾਉ ਸਾਨੂੰ ਮਾਰ ਦੇਣਾ ਸੀ ਉਹ ਡੋਗਰੇ ਸੀ ਪਰ ਇਹ ਬੋਧੀ ਨੂੰ ਸੱਚੇ ਸੀ ਆ ਪਿੰਡ ਦੇ ਜਾਣ ਦੇ ਨਾਂ ਤੇ ਬੜਾ ਖੁਸ਼ ਹੋਏ ਖੋਜੋ ਤੇ ਸਾਡਾ ਪਿੰਡ ਜੀ ਉਸੇ ਸੋਹਣ ਵਾਲਾ ਸੁੱਖ ਬੜਾ ਸੀ ਹਾਂ ਮੈਂ ਬੜੀ ਚੰਗੀ ਬੇ ਬਦਲਾ ਗਿਆ ਉਹ ਵਗਦੇ ਸੀ ਮਾਰ ਅਟੂਲਾਂ ਸਾਨੂੰ ਪਤਾ ਹੀ ਨਹੀਂ ਸੀ ਖੂਬ ਵਗਣੇ ਨਹਿਰ ਪੈਣੀ ਕਿਤੇ ਹਰਨੀਆਂ ਟਿੱਬੇ ਤਿੰਨਾਂ ਰਕਮਾਂ ਜ਼ਮੀਨ ਸੀ ਸਾਡੀ ਅੱਛਾ ਜੀ ਇੱਕ ਟਿੱਬਿਆਂ ਦੀ ਉਹ ਬਰਾਨੀ ਹੁੰਦੀ ਸੀ ਇੱਕ ਖੂਹਾਂ ਦੀ ਜ਼ਮੀਨ ਦੋ ਨਹਿਰੀ ਤਿੰਨ ਇਹ ਤਿੰਨ ਜ਼ਮੀਨਾਂ ਸਾਡੇ ਅੱਛਾ ਹਾਂ ਵੀ ਸੋਹਣਾ ਸੀ ਵਾਈ ਦਾ ਹਿਸਾਬ ਕਿਤਾਬ ਬਹੁਤ ਤੇ ਇਧਰ ਆ ਕੇ ਇਹ ਚੰਗਾ ਲੱਗਾ ਬਾਠਾ ਪਿੰਡ ਕਿ ਉਹ ਚੰਗਾ ਸੀ ਉਹ ਚੰਗਾ ਹੈ ਨਾ ਹੁਣੇ ਤੇ ਰਹਿੰਦੇ ਜੇ ਇਦਾਂ ਨਾ ਕਰੋ ਹਲੇ ਵੀ ਉਹ ਚੰਗਾ ਹੈ ਉਹ ਗੱਲ ਕੀ ਆ ਨਾ ਇੱਕ ਗੱਲ ਆ अस्सलाम वालेकुम मेरा नाम नासिर ढिल्लों तो तुसी देख रहे हो पंजाबी लहर का प्रोग्राम सांझ जिला की विछोड़े की दास्तान सो कोशिश करी दी 1947 की वंड वेले जिन्होंने लोगों ने वो पार्टीशन या लोग जिन्होंने उजाड़े कहते हैं वेखे उन्होंने कहानियां स्टोरियां तुहाडे तक रखी दियां कि उदों दे की हालात सन या पहलों 47 तो पहलों की सांझ सी किवें लोग वसदे सन फिर जिहड़ी वायलेंस हुई कतलो गारत हुई उहदे पिछे की वजूहात सन या आपां गल कर लईए कि मुल्क पाकिस्तान किवें बनिया किन्नियां लोगां ने कुर्बानियां दित्तियां किन्नियां जानां कुर्बान करनियां पईयां अपने सारे कुछ छड्ड छड़ा के घरां नूं अपना माल डंगर सारा कुछ छड्ड छड़ा के उधरों इधर उधर लोग उन्हां कहानियां नूं तुहाडे तक रखीदा कि ताकि वो हकायक वो सच जिहड़े वो सामने लिआए जा सकन जिहड़े कि सानूं तारीख चों हिस्टरी चों नहीं मिलदे ਇਹ ਉਹ ਲੋਕ ने जींदियां जागदियां किताबां ने ਜਿਹੜੇ अगले 5-10 साल तक साढ़े को मौजूद ने साड़ी कोशिश है कि ज़्यादा तो ज़्यादा लोगों को मिल के ये हिस्टरी प्रिजर्व की जाए लोगों दी गल्लां आवाम तक पहुँचाइया जान कि की वजह बनी उदों क्यों वायलेंस हुई उस तो पहलों की की कहानी सी किवें सांझ सी सारी गलबात तुहाडे तक करदे रहीदा रखी दी है इन्हां कहानियां नूं रखण दा मकसद भी है भी ताकि जिहड़ी पुरानी पहले तो सांझ सी आपां जिहड़ी 70 वरे तो पहलों सी उहनूं भी असर नूं दोबारा तो बहाल किया जाए सो इस तरह की कहानी लैके तुहाडे अज रूबरू होए हैं साडे नाल बजुर्ग मौजूद ने बाठा पिंड लायलपुर दे विच ते वो बजुर्ग साडे नाल मौजूद ने आओ उन्हां नाल गल करदे हां ते पुछदे हां उन्हां दी कहानी उन्हां दी ज़बानी अस्सलाम वालेकुम की हाल चाल ठीक ठाक हो तुहाडा की नाम गुलाम रसूल अब्बा जी दा यूनस जीवन जीवन अच्छा 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 ते उम्र तुहाडी किन्नी हो गई है 100 साल हो गई है 100 तो उत्ते हो गई है ते बरादरी केड़ी तुहाडी जट बरादरी जट के बाठ के देऊ बाठ दो बार लगो अच्छा तुहाडा की ना हदायत तुहाडे अब्बा जी दा मेरा नाम रूड़ा सी ते ओ ठीक है रूड़ा ही अच्छा ये पिंड तुहाडा इक्को ही देऊ बाठ ही है इक्के पिंड दे देऊ बाठ साथों वखरे सी हां वो देऊ बाठ साथों तो या बोड़े आया या मुंडा मतलब सठाड़ा ला लो इन्ने
ਅੱਛਾ ਤੁਸੀਂ ਦੱਸਿਆ ਵੀ ਪਿੰਡ ਸੀ ਤੁਹਾਡਾ ਦਿਉਬਾਠ ਹਾਂ ਤੇ ਆਪਣੇ ਪਿੰਡ ਦੇ ਵਿੱਚ ਤੁਹਾਡੀ ਬਰਾਦਰੀ ਕਿੰਨੀ ਕੁ ਸੀ? ਅੱਧੀ ਅੱਧੇ ਮੁਸਲਮਾਨ ਸੀ ਅੱਧੇ ਸਿੱਖ ਤੇ ਸਿੱਖ ਕਿਹੜੇ ਸਨ? ਕਿਹੜੇ ਜੱਟ ਸੀ ਉਹ? ਉਹ ਜੱਟ ਸਾਡੇ ਦੋ ਭਰਾ ਸੀਗੇ, ਹੂੰ ਇੱਕ ਮੁਸਲਮਾਨ ਹੋ ਗਿਆ, ਇੱਕ ਸਿੱਖ ਰਹਿ ਗਿਆ। ਹਾਂਜੀ ਅਸੀਂ ਮੁਸਲਮਾਨ ਰਾਜਾ ਉਹ ਸਿੱਖ ਦਾ ਭਰਾ ਦੋਵੇਂ ਇੱਕ ਸਗੇ ਹੀ ਹੈਗੇ ਆਪੋ ਜਿਹੇ ਸਨ। ਹਾਂ ਅੱਛਾ ਹਾਂ ਤੇ ਅੰਦਾਜ਼ਨ ਪਿੰਡ ਕਿੱਡਾ ਕੁ ਹੋਣਾ ਤੁਹਾਡਾ ਪਿੱਛੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਨਾ? ਤਰਨ ਸੀਲ ਤਹਿਸੀਲ ਤਰਨਤਾਰਨ। ਹਾਂ ਤੇ ਕਿੰਨੇ ਕੁ ਹੋਣੇ ਆ ਤੁਹਾਡੇ ਘਰ ਉਦੋਂ ਮੁਸਲਮਾਨਾਂ ਦੇ? ਕੱਲ 200-250 ਸੀਗਾ। 200-250 ਹਾਂ ਤੇ ਇੰਨੇ ਕੀ ਉਹਨਾਂ ਦੇ ਹੋਣਗੇ? ਇੰਨੇ ਕੀ? ਹਾਂ ਨੰਬਰਦਾਰ ਕਿੰਨੇ ਸੀ? 2 ਨੰਬਰ ਆਏ ਉਹਨਾਂ ਦੇ ਨਾਵਾਂ ਦਾ ਪਤਾ? ਚੰਦ ਸਿੰਘ ਦਾ ਕੀ ਨਾ? ਚੰਦ ਚੰਦ। ਹਾਂ ਤੇ ਦੂਜੇ ਦਾ? ਦਾਦ ਹਦਾਇਤ। ਹਾਂ ਹਦਾਇਤ ਦੋਵੇਂ ਮੁਸਲਮਾਨਾਂ ਦੇ ਕਿ ਇੱਕ ਸਿੱਖਾਂ ਦਾ ਸੀ? ਦੋਵੇਂ ਮੁਸਲਮਾਨ ਦੋਵੇਂ ਮੁਸਲਮਾਨਾਂ ਦੇ। ਹਾਂ ਅੱਛਾ ਸਾਰਾ ਇਕੱਠ ਹੋ ਗਿਆ ਅੱਛਾ ਸਿੱਖਾਂ ਦਾ। ਤੇ ਤੁਹਾਡੇ ਜਿਹੜਾ ਦਿਉਬਾਠ ਪਿੰਡ ਹੈ ਤੇ ਲਾਗੇ ਕੋਈ ਪਿੰਡਾਂ ਦਾ ਯਾਦ ਹੈ ਕਿਹੜੇ ਕਿਹੜੇ ਪਿੰਡ ਸੀ? ਬਗੜੀਆਂ ਹਾਂਜੀ ਕੰਗ ਹਾਂਜੀ ਮਾਲਤਕ ਹੂੰ ਲੈਸੀਆਣਾ ਦੀਨੇਵਾਲ। ਹਾਂ ਹੋਰ ਕਿਹੜੇ ਕਿਹੜੇ ਸੀ? ਲਗਾ ਤੁਸੀਂ ਦੱਸ ਦਿਓ ਇਧਰ ਮੂੰਹ ਕਰਕੇ। ਭੁੱਲਰ ਪੰਡੋਰੀ ਮਰਾਸਪੁਰਾ ਹੂੰ ਫਿਰ ਗਾੜੀ ਤਰਨਤਾਰਨ ਆ ਗਿਆ। ਤਰਨਤਾਰਨ ਦੇ ਉਹ ਸਾਡੀ ਤਹਿਸੀਲ ਸੀ। ਅੱਛਾ ਉਹਦੇ ਵਿੱਚ ਅਸੀਂ ਆਪਣਾ ਸੌਦਾ ਪਤਾ ਖੜਦੇ ਨੇ ਆਣ ਕੇ ਜਾਂ ਸਟੇਸ਼ਨ ਸੀ ਉੱਥੇ ਸਾਨੂੰ ਲੱਗਾ। ਉਹ ਸਟੇਸ਼ਨ ਤੋਂ ਗੱਡੀ ਚੜ੍ਹ ਕੇ ਵੀ ਅੰਮ੍ਰਿਤਸਰ ਨੂੰ ਜਾਂਦੇ ਰਹੇ। ਕਿਹੜਾ ਸਟੇਸ਼ਨ ਸੀ ਲੱਗਦਾ? ਤਰਨਤਾਰਨ ਸਟੇਸ਼ਨ ਸੀ। ਫਿਰ ਉਹ ਹਿੱਸਾ ਅੰਮ੍ਰਿਤਸਰ ਵੀ ਜਾਂਦੇ ਰਹੇ, ਅੰਮ੍ਰਿਤਸਰੋਂ ਇੱਥੇ ਲੈਂਦੇ ਰਹੇ ਆਣ ਕੇ। ਹਾਂ ਪਿੰਡ ਤੁਹਾਡੇ ਦੇ ਤੁਹਾਡੀ ਬਰਾਦਰੀ ਦੇ ਸੀ ਸਿੱਖ ਬਰਾਦਰੀ, ਉਹਨਾਂ ਦੇ ਨਾਂ ਯਾਦ ਨੇ? ਇੱਕ ਰੂੜ ਸੀਗਾ। ਹਾਂ ਰੂੜ। ਇੱਕ ਹੈਗਾ ਲੰਗ ਸਿੰਘ ਸਰਦਾਰ ਲੰਗ ਸਰਦਾਰ ਤੇ ਪ੍ਰੀਤਮ ਸਿੰਘ ਪ੍ਰੀਤਮ ਸਿੰਘ। ਹੂੰ ਇਹ ਸਾਡੇ ਵਕਤ ਦੇ ਵਿੱਚ ਸੀ। ਹਾਂ ਉਹਨਾਂ ਦੇ ਮੁੰਡੇ ਗਾੜੀ ਇੱਕ ਨਾ ਦੈਤੀ ਇੱਕ ਨਾ ਸੁੱਖੋ ਇਹ ਸੀਗੇ। ਅੱਛਾ ਦਹਿਤੀ ਕਿਹਦਾ ਮੁੰਡਾ ਸੀ? ਨਰੰਗ ਸਿੰਘ ਨਰੰਗ ਦਾ। ਤੇ ਸੁੱਖੋ ਉਹਦਾ ਮੁੰਡਾ ਸੀ। ਅੱਛਾ ਸੁੱਖੋ ਵੱਡਾ ਸੀ, ਉਹ ਛੋਟਾ ਸੀ। ਅੱਛਾ ਉਹ ਤੁਹਾਡੇ ਹਾਣ ਦੇ ਸੀ? ਨਹੀਂ ਸਾਥੋਂ ਛੋਟੇ ਜਾਂ ਵੱਡੇ ਲਾਲਾ ਛੋਟੇ ਸਾਥੋਂ ਵੱਡੇ ਸੀ ਉਹ। ਨਹੀਂ ਛੋਟੇ ਸੀ। ਹਾਂ ਉਹ ਤੁਹਾਡੇ ਤੋਂ ਛੋਟੇ ਹੋਣੇ, ਇਹਨਾਂ ਤੋਂ ਵੱਡੇ ਹੋਣੇ। ਤੁਹਾਡੀ 100 ਸਾਲ, ਇਹਨਾਂ ਦੀ ਕੋਈ 85 ਹੈ ਤੁਹਾਡੀ 85 ਹੈ। ਅੱਛਾ ਜੇ ਆਪਾਂ ਪੁੱਛਦੇ ਆ ਵੀ ਪਿੰਡ ਦੇ ਵਿੱਚ ਅਸੀਂ 250 ਘਰ ਤੁਹਾਡਾ ਤੇ 250 ਹੀ ਉਹਨਾਂ ਦਾ ਮਸਜਿਦ ਫਿਰ ਹੋਣੀ ਲਾਜ਼ਮੀ ਪਿੰਡ 'ਚ? ਸਾਡੇ ਦੋ ਦੋ ਮਸੀਤਾਂ। ਉਹ ਤੁਹਾਡੇ ਘਰ ਤੋਂ ਕਿੰਨੀ ਕੁ ਦੂਰ ਸੀ? ਲਾਗੇ ਤੇ ਗੁਰਦੁਆਰਾ ਵੀ ਹੈਗਾ ਸੀ ਫਿਰ? ਉਹ ਗੁਰਦੁਆਰਾ ਉਹਨਾਂ ਦੇ ਬੰਨੇ, ਸੁੱਖਾਂ ਦੇ ਬੰਨੇ ਉਹਨਾਂ ਦੇ ਪਾਸੇ ਸੀ। ਸਾਡੇ ਸਾਰੀਆਂ ਨਿਰੀਆਂ ਪੱਟੀਆਂ ਮੁਸਲਮਾਨਾਂ ਦੀਆਂ। ਹਾਂ ਸਾਡੇ ਉਹਨਾਂ ਦੇ ਸੱਚਾ ਕੋਈ ਨਹੀਂ ਸੁਣਨ ਵਾਲਾ। ਅੱਛਾ ਸਾਡੇ ਵੱਖਰੀਆਂ ਪੱਟੀਆਂ ਦੋ ਸੀ, ਉਹਨਾਂ ਦੀਆਂ ਵੱਖਰੀਆਂ ਦੋ ਪੱਟੀਆਂ। ਉਹ ਆਪਣੇ ਬੰਨੇ ਵਾਸਦੇ ਸੀ, ਆਪਣੇ ਬੰਨੇ ਵਾਸਦੇ। ਕਦੀ ਕੋਈ ਲੜਾਈ ਝਗੜਾ ਹੋਇਆ ਸੀ ਉਹਨਾਂ ਨਾਲ? ਕੋਈ ਨਾ ਨਹੀਂ ਕਦੀ ਨਹੀਂ ਸੀ। ਬਹੁਤ ਸਾਰੇ ਚੰਗੇ ਬਹੁਤ ਸੋਹਣਾ ਰਿਹਾ। ਅੱਛਾ ਮੇਰੇ ਬੜਾ ਗਿਆ ਨਹੀਂ ਤੇ ਜਦੋਂ ਹੁੰਦਾ ਸੀ ਆ ਵਿਆਹ ਸ਼ਾਦੀ ਜਾਂ ਗਮੀ ਖੁਸ਼ੀ ਹੁੰਦੀ ਸੀ, ਆਉਂਦੇ ਜਾਂਦੇ ਸੀ ਇੱਕ ਦੂਜੇ ਨਾਲ? ਸੁੱਕਾ ਵਰਤਦੇ ਹਾਂ। ਸੁੱਕਾ ਮਤਲਬ ਕਿਵੇਂ? ਸੁੱਕਾ ਇਸ ਤਰ੍ਹਾਂ ਵੀ ਨਾ ਉਹਨੇ ਸਾਡੀ ਪੱਕੀ ਖਾਣੀ ਆ, ਅਸੀਂ ਉਹਨਾਂ ਦੀ ਖਾ ਜਾਣੀ ਆ, ਸਾਡੀ ਨਹੀਂ ਉਹਨਾਂ ਨੇ ਖਾਣੀ। ਤੇ ਉਹ ਜੇ ਅਸੀਂ ਚਾਹੁੰਦੇ ਚਾਹਨੇ ਸਾਨੂੰ ਚੜ੍ਹ ਨਹੀਂ ਦਿੰਦੇ, ਉਹ ਗੋਹਾ ਮਿੱਟੀ ਫੇਰ ਕੇ ਫੇਰ ਰੋਟੀ ਖਾਂਦੇ। ਅੱਛਾ ਤੇ ਉਹ ਜਾਣਿਆ ਉਹਨਾਂ ਨਾਲ ਇਹੋ ਸੀ। ਤੇ ਅੱਬਲ ਤੇ ਅਸੀਂ ਉਹਨਾਂ ਮਿਲਣ ਵਰਤਣ ਕੋਈ ਨਹੀਂ, ਉਹ ਆਪਣੇ ਬੰਨੇ ਕਰ ਲੈਂਦੇ ਸੀ, ਆਪਣੇ ਬੰਨੇ ਕਰ ਲੈਂਦੇ ਸਾਂ। ਬਸ ਸਾਡਾ ਇਹ ਤਰੀਕਾ ਸੀ। ਤੇ ਜੇ ਉਧਰ ਹੈ ਵੀ ਸੀ ਤੇ ਉਹ ਸੁੱਕੇ ਉਹਨਾਂ ਸਾਨੂੰ ਚੌਲ ਦੇ ਦੇਣੇ ਤੇ ਉਹਦੇ ਨਾਲ ਅਸੀਂ ਉਹ ਰੱਖਾਂ ਸੁੱਕਾ ਸਮਾਨ ਦੇ ਦੇਣਾ, ਸੁੱਕਾ ਲੈ ਲੈਣਾ, ਸੁੱਕਾ ਦੇ ਦੇਣਾ। ਅੱਛਾ ਇਸ ਤਰ੍ਹਾਂ। ਤੇ ਜਦੋਂ ਹੋ ਜਾਂਦੀ ਸੀ ਕੋਈ ਫੌਤਗੀ ਫੇਰ ਜਾਂਦੇ ਸੀ? ਹਾਂ ਇੱਕ ਦੂਜੇ ਜਾਉਂਦੇ ਹਾਂ, ਪਰ ਜਿਸ ਤਰ੍ਹਾਂ ਉਹ ਬੈਠੇ ਨੇ ਉਸ ਤਰ੍ਹਾਂ ਹੀ ਉੱਠ ਕੇ ਆ ਜਾਂਦੇ, ਬਹਿ ਕੇ ਉੱਠ ਕੇ ਆ ਜਾਂਦੇ। ਬਹਿ ਕੇ ਉੱਠ ਕੇ ਆ ਜਾਂਦੇ, ਦੁਆ ਦੂ ਕੋਈ ਨਹੀਂ ਮੰਗਦੇ। ਸਾਰੀ ਗੱਲ ਹੈ ਉਹ ਤੇ ਆਪਣਾ ਮੁਸਲਮਾਨਾਂ ਦਾ ਹੋਰ, ਉਹਨਾਂ ਦਾ ਆਪਣਾ ਤਰੀਕਾਕਾਰ, ਆਪਣਾ ਹਿਸਾਬ ਕਿਤਾਬ ਕਰਦੇ ਰਹੇ ਉਧਰ ਅਸੀਂ ਰੱਖ ਕਰ ਲੈਣਾ। ਅੱਛਾ ਤੇ ਜਿਵੇਂ ਕੋਈ ਮੇਲਾ ਮੂਲਾ ਲੱਗਦਾ ਸੀ ਆਪਣੇ ਪਿੰਡ ਦੇ ਲਾਗੇ? ਮੇਲੇ ਉਦੋਂ ਬੜੇ ਲੱਗਦੇ ਹੁੰਦੇ ਸੀ ਨਾ? ਕਰਿਆਲੇ ਮੇਲਾ ਲੱਗਦਾ ਬੜਾ। ਕਰਿਆਲੇ ਵਾਲਾ ਮੇਲਾ ਲੱਗਦਾ ਸੀ। ਅੱਛਾ ਕਰਿਆਲਾ ਸ਼ਰੀਫ ਸੀ ਨਾ ਜਿਹੜਾ ਕਰਿਆਲੇ ਵਾਲਾ, ਉੱਥੇ ਮੇਲਾ ਲੱਗਦਾ ਬਾਬਾ ਸ਼ੇਰ ਸਾਹਿਬ। ਖਲਜੀਆਂ ਲੱਗਦਾ ਜਾਂ ਖਲਚੀ ਵਾਲਾ ਮੇਲਾ ਲੱਗਦਾ ਸੀ। ਗਏ ਹੋ ਕਦੀ ਵੇਖਣ? ਹਾਂ ਸਾਈਂ ਕਰਿਆਲੇ ਵਾਲਾ ਨਹੀਂ ਵੇਖਿਆ,
ਇਹ ਖਲਸੀਆਂ ਵਾਲਾ ਹੀ ਵੇਖ ਘਰਿਆਲਾ ਦਾ ਤਾਂ ਦੂਰ ਪੈ ਜਾਂਦਾ ਨਾ, ਉਹ ਦੂਰ ਸੱਤ ਦੇ ਉਹ ਪੈਣਾ ਹੈ। ਖਲਸੀਆਂ ਵਾਲਾ ਨੇੜੇ ਸੀ। ਖਲਜੀਆਂ ਵਾਲਾ ਵੇਖਿਆ। ਉਹ ਹੀ ਵੇਖਿਆ। ਹਾਂ 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 ਹਾਂ। ਅੱਛਾ ਇਹਦੇ ਤੇ ਇਹ ਦੱਸੋ ਵੀ ਜਿਵੇਂ ਆਪਾਂ ਵਿਆਹ ਸ਼ਾਦੀਆਂ ਦੀ ਉਹਨਾਂ ਪਰਾਂ ਗੱਲ ਕਰਨ ਡਏ ਸਾਂ, ਇਸ ਤਰ੍ਹਾਂ ਮਸਜਿਦਾਂ ਸੀ 2 ਆਪਣੀਆਂ ਤੇ ਉਹਨਾਂ ਦਾ ਗੁਰਦੁਆਰਾ ਸੀ, ਕਦੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇ ਵੀ ਤੁਹਾਨੂੰ ਰੋਕਿਆ ਹੋਵੇ ਵੀ ਤੁਸੀਂ ਨਮਾਜ਼ ਨਹੀਂ ਪੜ੍ਹਨੀ, ਜਾਂ ਮੁਸਲਮਾਨਾਂ ਨੇ ਰੋਕਿਆ ਹੋਵੇ ਤੁਸੀਂ ਗੁਰਦੁਆਰੇ ਨਹੀਂ ਜਾਣਾ? ਨਹੀਂ, ਕੋਈ ਨਹੀਂ। ਉਹ ਨਹੀਂ ਰੋਕਦੇ, ਗਾਂ ਕਰਦੇ ਲੋਕਾਂ ਸਾਨੂੰ ਗਾਂ ਕਰਨ ਤੋਂ। ਹਾਂ। ਉਹ ਤੇ ਸਾਰੇ ਹੀ ਹੁੰਦਾ ਸੀ ਨਾ, ਆਪਸ ਵਿੱਚ ਕੰਪਰੋਮਾਈਜ਼ ਹੁੰਦਾ ਸੀ ਵੀ ਗਾਂ ਨਹੀਂ ਕਰਨੀ। ਹਾਂ, ਉਹ ਨਹੀਂ ਕਰਦੇ, ਅਸੀਂ ਕਰਦੇ ਹਾਂ। ਇਹ ਗਾਂ ਕਿਤੇ ਆ ਗਿਆ ਨੰਬਰ ਠੰਡਾ ਠੰਡਾ ਮੁਸਲਮਾਨ ਸੀਗਾ, ਉਹਦਾ ਤੁਸੀਂ ਬਗਾ ਕਰੋ ਇਹ ਗਾਂ ਕਰਨਾ, ਤੇ ਉਹ ਸਾਨੂੰ ਖੁੱਲ੍ਹ ਦੇ ਗਿਆ ਤੇ ਗਾਂ ਕਰਦੇ ਰਹੇ। ਫਿਰ ਕਰਦੇ ਰਹੇ, ਹਾਂ ਪਹਿਲੋਂ ਕੰਪਰੋਮਾਈਜ਼ ਹੈਗਾ ਸੀ। ਹਾਂ ਵੀ ਇਸ ਤਰ੍ਹਾਂ ਦਾ ਕੋਈ ਲੜਾਈ ਝਗੜੇ ਵਾਲਾ ਨਹੀਂ ਸੀ, ਕਦੀ ਕੋਈ ਮਜ਼ਹਬੀ ਰੌਲਾ ਨਹੀਂ ਸੀ ਬਣਿਆ? ਕੋਈ ਨਹੀਂ ਬਣਿਆ। ਨਹੀਂ, ਕੋਈ ਨਹੀਂ। ਇੱਕੋ ਜਿਹਾ ਵਸਦੇ ਹਾਂ ਜਿਸ ਤਰ੍ਹਾਂ ਹੁਣ ਨਹੀਂ ਵਸਦੇ। ਹਾਂਜੀ, ਰਲ ਮਿਲ ਕੇ ਵਸਦੇ। ਤੇ ਪੈਲੀ ਪੂਲੀ ਤੇ ਬਰਾਬਰ ਹੋਣੀ ਉਹਨਾਂ ਦੀ ਤੇ ਤੁਹਾਡੀ? ਏਦਾਂ ਹੀ ਆ। ਪਹਿਲੇ ਤੇ ਇਸ ਤਰ੍ਹਾਂ ਕਿਸੇ ਦੀ ਜ਼ਿਆਦਾ ਫੇਰੀ ਥੋੜੇ ਸੀ। ਵੀ ਇਹ ਜਦੋਂ ਨਹੀਂ ਸੀ ਰੌਲਾ ਵੀ ਪਤਾ ਨਹੀਂ ਸੀ ਪਾਕਿਸਤਾਨ ਬਣ ਗਿਆ ਜਾਂ ਉਧਰ ਜਾਣਾ ਪੈਣਾ ਵਾ, ਨਹੀਂ ਸੀ ਹਲੀ ਇੰਨਾ ਇਲਮ ਨਹੀਂ ਸੀ, ਇਹ ਪਹਿਲੋਂ ਤੋਂ ਕੋਈ ਸਾਜ਼ਿਸ਼ ਹੋਣ ਡਿਆ ਵੀ ਪਤਾ ਲੱਗਣ ਡਿਆ ਪਿਆ ਵੀ ਹੁਣ ਜਾਣਾ ਪੈਣਾ, ਕਿ ਇੱਕੋ ਵਾਰੀ ਪਤਾ ਲੱਗਾ? ਨਹੀਂ, ਰਾਤ ਸੁੱਤੇ ਆ ਤੇ ਬਿਜਲੀ ਆ ਗਈ ਆ। ਅੱਛਾ ਜੀ। ਉਹਨਾਂ ਕੱਲ ਫੁਲਾ ਲਿਆ, ਸਾਰਾ ਪਿੰਡ ਬਿਨੇ ਠਾਲ ਲਿਆ, ਐ ਬਿਨੇ ਕੱਢ ਕੇ ਡੱਕ ਲਿਆ। ਅੱਛਾ ਜੀ। ਤੇ ਉਹਨਾਂ ਤੋਬਾ ਦੇ ਦਿੱਤੀਆਂ। ਸਾਡਾ ਇੱਕ ਸਿੱਖੀ ਨੰਬਰ ਹੈਗਾ ਵਾਦਾ ਸੀ ਪਿੰਡ ਦਾ ਜਿਹੜਾ ਉਹ ਸਿੱਖ ਆਇਆ ਬੜਾ ਲੋਕ ਹੋ ਗਏ ਬੋਲ ਸੋ ਮੋਸ। ਉਹਨਾਂ ਆਖਿਆ ਵੀ ਕੋਈ ਬੰਦਾ ਨਾ ਮਾਰਨਾ, ਏਦਾਂ ਪਰਵਾ ਖੜਨੇ। ਮੋਹਨ ਸਿੰਘ ਸੀ ਥਾਣੇਦਾਰ ਸੀ ਸਾਡੇ ਪਿੰਡ ਦਾ? ਉਹ ਵੀ ਸਰਦਾਰ ਹੀ ਸਦਾਉਂਦੇ ਸੀ, ਸਰਦਾਰ ਸੀ। ਜਾਤੀ ਸੀ ਉਹ ਵੀ, ਚੰਗਾ ਬੰਦਾ ਸੀਗਾ, ਪੁਰਾਣਾ ਬੰਦਾ ਉਹ ਸਾਰੇ ਠਾਲ ਦੇ ਤੋਂ ਬੰਦਾ ਚੁਗ ਲਿਆ ਉਹਨਾਂ। ਉਹ ਫਿਰ ਨਾਲ ਬੰਦਾ ਘੋਲ ਦੇ ਕੇ ਨਾਲ ਕਹਾ ਸਿੱਖੀ ਬੜੀ ਨਾ ਸੀ, ਤਬ से जहाँ पे खबरदार कोई बंदा नहीं मारना। गाड़ी आ गया परो आ गया सुबह देख हो गया, वो सारा मुल्क लगा गई सुबह परो आ ना ही परो आ गया। उन्होंने मेरी दाई पहुँच गई, मैं तेरा बंदा कोई नहीं मारूंगा, तो अल्लाह ही सुन ले। उठे गए 8 दिन, हाँ जी, अच्छी दिन तुल पे काफा तुल पे तो उन्होंने पहला खर्चियाँ खर्चियाँ पहले बोला मिलती है। हाँ जी, डोल मिली नहीं खर्चियाँ कितनी देर रहे? परो 8 परो ਇਹ ਕਾਫਲਾ ਦੋ ਥਾਂ ਵੱਜਾ ਸੀ ਨਾ। हाँ जी, ਪਰੋ ਵਾਲੇ ਵੱਜਾ ਤੇ ਖਲਸੀਆਂ ਚ ਵੀ ਵੱਜਾ ਸੀ। ਖਲਚੀਆਂ ਤੇ ਭਰੋਵਾਲ। ਹਾਂ, ਇਹ ਸਾਡਾ ਇਲਾਕਾ ਦਾ ਸਾਰਾ ਪਰੋ ਵਾਲ ਗਿਆ ਸੀ। ਸਾਡਾ ਸੰਸੀ ਪਰੋ ਦਾ ਖਰਚਾ ਸੰਸੀਗਾ ਆਪਣਾ ਗਏ ਬੰਦ ਸਰ ਭਰੋਵਾਲ ਦੱਸਣ ਡਿਆ? ਪਰੋ ਵਾਲੀ ਗਏ, ਪਰੋ ਹਾਂ ਪਰੋ ਵਾਲ ਗਏ ਹਾਂ ਤੇ ਉਹ ਪੰਨਾ ਗੋਆ ਦਾ ਫਰਕ ਹੈ। हाँ जी, ਉਹ ਤੋੜਾ ਪਹਿਲਾਂ ਸਾਡਾ ਦੋਲਾ ਮਿਲ ਦੋ ਧੋਖੇ ਨਾਲ ਉਹ ਤੋਂ ਨਾਗਾ ਸਾਹਿਬ ਆਇਆ, ਉਹ ਆ ਕੇ ਸਾਡਾ ਕਾਫਾ ਤੋੜ ਲਿਆ। ਉਹ ਫਿਰ ਸਿੱਖੀ ਬਾਈ ਕਿੱਥੇ ਪਏ ਆ ਕੇ? ਲਗਾ ਕਿਹੜੇ ਪਿੰਡ ਦੱਸਣ ਡਿਆ? ਨਰੰਗਾਦ ਨਾ ਸੰਧਿਆ ਵਾਲਾ ਪੁਲ। ਨੰਗਾ ਪੈ ਹੋਇਆ। ਪਹਿਲਾਂ ਨਰੰਗਾਬਾਦ ਹੁੰਦੇ। ਹਾਂ ਹਾਂ, ਪਿੰਡ ਨਰੰਗਾਦ ਆਉਂਦੇ ਤੇ ਫਿਰ ਸੰਧਿਆ ਵਾਲਾ ਪੁਲ ਆ। ਅੱਛਾ ਜੀ, ਉੱਥੇ ਬਾਅਦ ਹੋਈ ਬੜੀ ਫਿਰ ਅੱਛਾ। ਤੇ ਆ ਕੇ ਤਰਨਤਾਰਨ ਨਹੀਂ ਉਹ ਜਿਹੜਾ ਨਰੰਗਾਬਾਦ ਪਿਆ ਤੁਸੀਂ ਦੱਸਿਓ ਜਰਾ, ਉਹ ਹੋਇਆ ਉੱਥੇ ਕੋਈ ਨੁਕਸਾਨ ਤਾਂ ਨਹੀਂ ਆਇਆ ਨਰੰਗਾਬਾਦ ਵਾਲੇ? ਬੰਦੇ ਵੱਡੇ ਗਏ, ਬੰਦੇ ਵੱਡੇ ਫੁੱਟੇ ਗਏ ਤੇ ਉਹਨਾਂ ਗਾੜੀ ਸਾਨੂੰ ਬਰਸ਼ੀਆਂ ਮਾਰੀਆਂ, ਤਲਵਾਰਾਂ ਮਾਰੀਆਂ ਤੇ ਇਸ ਤਰ੍ਹਾਂ ਹੋਈ ਸੀ। ਸਾਡੇ ਕੋਲ ਕੁਝ ਨਹੀਂ, ਉਹਨਾਂ ਕੋਲ ਹਥਿਆਰ ਸੀਗੇ, ਉਹ ਸਾਨੂੰ ਪੈ ਗਏ। ਉੱਥੋਂ ਆ ਕੇ ਗਾੜੀ ਆ ਗਿਆ ਕਾਕਾ ਜ਼ਮੀਨ ਕਰਨਾ ਲੱਗ ਗਿਆ ਨਾ, ਕਾਕੇ ਕੇ ਲਈ ਜ਼ਮੀਨ ਸੀ, ਕਾਕੇ ਕੇ ਲਈ ਉੱਥੇ ਕਾਫਾ ਬਹਿ ਗਿਆ। ਰਾਤ ਵਿਚਾਰੇ ਪਾਰਾ ਲੱਗ ਗਿਆ। ਹਾਂਜੀ, ਦਿਨੇ ਸਾਨੂੰ ਤੋੜ ਲਿਆ ਫਿਰ ਅੰਮ੍ਰਿਤਸਰ ਨੂੰ। ਗਾੜੀ ਆ ਕੇ ਨਹਿਰ ਅੰਮ੍ਰਿਤਸਰ ਆ ਗਏ, ਉਹਨਾਂ ਨੇ ਗਾੜੀ ਕਾਫਾ ਦੇਖ ਲੈਣ ਤੇ ਅੰਮ੍ਰਿਤਸਰ ਲੰਘ ਗਿਆ। ਉਹ ਵੇਖਿਆ ਸਾਹਿਬ ਦਾ ਨਾਗਾ, ਉਹ ਮੁੜਿਆ, ਉਹਨਾਂ ਨੇ ਸਿੱਖੀ ਵੜੀ ਆ ਐ ਨਹਿਰੇ ਪਜੋ ਨਹਿਰੇ ਪਾਕਿਸਤਾਨ ਬਹਿ ਕੇ ਡੂਬੇ। ਉੱਥੋਂ ਗਾੜੀ ਮਾਲ ਮੰਡੀ ਸੀ, ਉੱਥੇ ਚਲੇ ਗਏ। ਰਾਹ ਪੜਾ ਲਿਆ ਉਹਨਾਂ ਦਿਨੇ ਉੱਥੇ ਟੱਕ ਲੱਗੇ, ਬੱਸਾਂ ਲੱਗੀਆਂ,
ਸਾਨੂੰ ਸਾਡੇ ਲਾਵਾ। ਅੱਛਾ, ਇਹ ਤੇ ਦੱਸਣ ਦੇ ਵੀ ਤੁਸੀਂ ਕਾਫਲੇ ਦਾ ਜਦੋਂ ਪਿੰਡੋਂ ਉੱਠੇ ਤੁਸੀਂ ਦੱਸੋ ਵੀ ਪਿੰਡ ਵਾਲਿਆਂ ਤਾਂ ਨਹੀਂ ਕੀਤਾ ਤੁਹਾਡੀ ਬਰਾਦਰੀ ਨੇ? ਉਹਨਾਂ ਸਾਡਾ ਨੇਕੀ ਬੜੀ ਕੀਤੀ, ਸਾਡੇ ਨੇਕੀ ਬਹੁਤ ਕੀਤੀ ਉਹਨਾਂ ਨੇ। ਅੱਛਾ ਸਾਨੂੰ ਜੀ। ਸਾਡੇ ਸਾਡੇ ਨਾਲ ਜਾਸਤੀ ਨਹੀਂ ਕੀਤੀ। ਕੋਈ ਸਾਡਾ ਬੰਦਾ ਨਹੀਂ ਬਣਦਾ ਉਹਨਾਂ। ਉਹਨਾਂ ਵਾਅਦਾ ਵੀ ਸਾਡੇ ਨਾਲ ਕੀਤਾ ਹੈ ਵੀ ਜੇ ਤੁਹਾਡਾ ਜਸਾ ਆਵੇ ਹਾਂਜੀ, ਮੁਸਲਮਾਨਾਂ ਤੁਹਾਂ ਰੋਕਣਾ ਤੇ ਸਿੱਖਾਂ ਦਾ ਵੀ ਤੁਹਾਂ ਰੋਕਣਾ। ਆਪਸ ਵਿੱਚ ਵਾਅਦਾ ਹੋ ਗਿਆ। ਹਾਂ, ਸਾਡਾ ਵਾਅਦਾ ਹੋ ਗਿਆ ਸੀਗਾ। ਅੱਛਾ, ਉਹਨਾਂ ਫਿਰ ਤੁਹਾਨੂੰ ਸਹੀ ਸਲਾਮਤ ਤੋਰਿਆ? ਹਾਂ, ਉਹਨੇ ਕਦੇ ਤੋਰਨਾ ਹੀ ਆਪ ਹੀ ਉੱਠ ਕੇ ਆ ਗਏ ਹਾਂਗੇ। ਤੂੰ ਇਸ ਤਰ੍ਹਾਂ ਨਾਲ ਹੋਈ ਨਾ ਨਾਲ ਮਿੱਟੀ ਆਈ ਸਾਰੀ ਤੋੜਨਗੇ, ਦੋ ਮਿੰਟ ਗਈ। ਪਹਿਲਾਂ ਸਾਡੇ ਇਲਾਕੇ ਖਲੋਲੇ ਬਾਬਾ ਹੁਣ ਤੂੰ ਪਹਿਲਾਂ ਸਾਡੇ ਇਲਾਕੇ 'ਚ ਭੇਗਾ ਸੀ ਭੈਣੀ ਧਾਰੜ ਤੇ ਇਹ ਪਿੰਡ ਸੀ ਮੁਸਲਮਾਨਾਂ ਦੇ। ਹਾਂਜੀ, ਇਹ ਉੱਜੜ ਕੇ ਤੇ ਸਾਰੇ ਸਾਡੀ ਨਹਿਰ ਥਾਣੀ ਚੜੇ। ਹਾਂਜੀ, ਜਦੋਂ ਚੜੇ ਸਾਡੇ ਲਾਗੇ ਨਹੀਂ ਲੰਘੇ ਸਾਨੂੰ ਫਿਕਰ ਪੈ ਗਿਆ। ਆਖ ਨਹੀਂ ਸਾਰੇ ਆਈ ਦਰਦਾ ਅਸੀਂ ਆਖਿਆ ਜਦੋਂ ਇਹ ਚਲੇ ਗਿਆ ਅਸੀਂ ਤੇ ਨੰਗੇ ਹੋ ਗਏ। ਧਾਲਾ ਉੱਠ ਖਲੋਤਾ, ਸਾਰੇ ਉੱਠ ਕੇ ਲਾਗੇ ਲਾਗੇ ਵਾਲੇ ਪਿੰਡ ਉੱਠ ਪਏ। ਉਹ ਪਿੰਡ ਦੇ ਉੱਠ ਖਲੋਤੇ ਤੇ ਅਸੀਂ ਇੱਥੇ ਕੀ ਕਰਾਂਗੇ? ਅਸੀਂ ਫਿਰ ਮੁੜ ਕੇ ਅਸੀਂ ਵੀ ਆਪਣੇ ਗੱਡੇ ਇਕਲਾ ਬੋਤਾ ਲੱਦਲਾ ਹੈਂ ਆਪਣਾ ਸਮਾਨ ਚੁੱਕ ਲਿਆ ਤੇ ਅਸੀਂ ਨਹਿਰੇ ਚੜ੍ਹ ਗਏ। ਅੱਛਾ ਜੀ। ਜਦੋਂ ਨਹਿਰੇ ਚੜ੍ਹੇ ਜਿਸ ਵੇਲੇ ਗਾੜੀਆਂ ਸੰਘਿਆ ਵਾਲਾ ਪੁਲ ਆਇਆ ਉੱਥੇ ਸਾਨੂੰ ਫਿਰ ਜੱਸਾ ਪਾ ਗਿਆ। ਅੱਛਾ ਜੀ। ਉਹ ਕਿੱਥੋਂ ਦੇ ਸੀ ਜਿਹੜੇ ਸੰਘੇ ਵਾਲੇ ਪੁਲ ਤੇ ਪਏ? ਉਹ ਕਿੱਥੋਂ ਦਾ ਸੀ ਜੱਸਾ? ਉਹ ਜੋ ਸਿੱਖੀ ਸਿੱਖ ਸੀਗੇ ਵੀ ਲਾਗੇ ਲਾਗੇ ਪਿੰਡਾਂ ਦੇ ਲਾਗੇ ਇਕੱਠੇ ਹੋ ਕੇ ਤੇ ਆ ਗਏ। ਤੇ ਉਹਨਾਂ ਅਸੀਂ ਇੱਧਰੋਂ ਉਦੋਂ ਅਸੀਂ ਕਿੰਨਿਆਂ ਚੜ ਪੁਲਾਂ ਤੇ ਹਾਂ। ਸੰਘਿਆ ਵਾਲਾ ਪੁਲ ਇੱਕ, ਹਾਂਜੀ, ਵਾਲਾ ਦੋ, ਤੇ ਬਾਠ ਵਾਲਾ ਤਿੰਨ, ਹਾਂਜੀ, ਪੱਖੋ ਵਾਲਾ ਚਾਰ। ਅਸੀਂ ਚੌਂ ਪੁਲਾਂ ਦੇ ਉੱਤੇ ਮਖਲੂਕ ਤੁਰੀ ਆਉਣੇ ਸਾਂ ਜਦੋਂ ਸਾਨੂੰ ਪੈ ਹਾਂ ਬਰਸ਼ੀਆਂ ਲੈ ਕੇ ਤੇ ਤਲਵਾਰਾਂ ਲੈ ਕੇ। ਸਾਡੇ ਕੋਲ ਕੋਈ ਚੀਜ਼ ਨਹੀਂ। ਅੱਛਾ, ਅਸੀਂ ਹੱਥਾਂ ਸੱਚ ਰਹੀ ਕਿਸੇ ਕੋ ਇੱਕ ਬੰਦਾ ਉਹਦੇ ਕੋਲ ਸਾਡੇ ਰਫਲ ਆਏ ਸੀ। ਉਹਨ ਫਿਰ ਚਲਾਈ ਚਲੂਈ ਤੇ ਉਧਰੋਂ ਮੁੜ ਕੇ ਲੜਾਮ ਕਰਨ ਲਗਾ ਆ ਗਿਆ। ਨਾਵੇਂ ਨੇ ਆਣ ਕੇ ਤੇ ਫਿਰ ਉਹ ਕੋਈ ਬੰਦਾ ਮਿਲਦਾ ਨਹੀਂ। ਹਾਂ, ਜਿਹਦਾ ਸੂਲਾ ਖਡੂਰੀਆ ਗੁਜ਼ਰਿਆ ਸੀ ਉਹ ਗੋਲੀ ਨਹੀਂ ਸੀ ਮਾਰੀ ਉਹਨੂੰ। ਉਹਨੂੰ ਪਹਿਲਵਾਨ ਸੀ ਉਹ ਬੜਾ ਤਗੜਾ ਪਹਿਲਵਾਨ ਸੀਗਾ, ਮੁਸਲਮਾਨ ਸੀ। ਉਹਨੇ ਗੋਲੀ ਮਾਰੀ ਸਿੱਖ ਨੇ। ਉਹ ਫਿਰ ਉਹਨੂੰ ਸ਼ਹੀਦ ਉੱਥੇ ਕਰ ਦਿੱਤਾ। ਇਸ ਤਰ੍ਹਾਂ ਹੋਈ ਸੀ। ਤੇ ਉਹ ਫਿਰ ਮੁੜ ਕੇ ਸੰਘੇ ਵਾਲੇ ਪੁਲ ਤੇ ਜਦੋਂ ਗਏ ਆ ਗਾੜੀ ਸਾਨੂੰ ਸਕੀੜ ਉੱਠ ਖਲੋਤੀ, ਸਿੱਖ ਪੈ ਗਏ। ਉਹਨਾਂ ਬਰਸ਼ੇ ਮਾਰੇ, ਤਲਵਾਰਾਂ ਸਾਨੂੰ ਮਾਰੀਆਂ, ਲੁੱਟ ਮਾਰ ਕੇ ਤੇ ਡੰਗਰ ਮਾਲ ਖੋਹ ਲਿਆ ਸਾਡਾ ਸਾਰਾ ਹੀ। ਅਸੀਂ ਹੱਥੋਂ ਆ ਗਏ। ਕੁਛ ਹੀ ਕਾਫਲਾ ਪੱਟੀ ਦੇ ਲੰਘਿਆ ਸਾਡਾ ਤੇ ਕੁਛ ਵਾਪਸ ਅਸੀਂ ਪਿੰਡ ਨੂੰ ਆ ਗਏ। ਅੱਛਾ ਜੀ। ਆਪਣੇ ਘਰ ਹੀ ਉੱਥੇ ਰਹੇ ਅਸੀਂ। ਫੇਰ ਮੁੜ ਕੇ ਬਾਠਾਂ 'ਚ ਆ ਗਏ? ਹਾਂ, ਫੇਰ ਮੁੜ ਕੇ ਬਾਠਾਂ ਲੁੱਟ ਲਟਾ ਕੇ ਸਾਰਾ ਕੁਝ ਖਵਾ ਕੇ ਫੇਰ ਉੱਥੇ ਹੀ ਆ ਗਏ। ਉੱਥੇ ਹੀ ਆਏ। ਉੱਥੇ ਹੁਣ 2 ਦਿਨ ਰਹੇ ਕਿ 2 ਦਿਨ 2 ਦਿਨ 2 ਦਿਨ ਰਹੇ ਅਸੀਂ ਫਿਰ। ਹਾਂਜੀ, 2 ਦਿਨ ਰਹੇ ਤੇ 2 ਦਿਨਾਂ ਵਿੱਚ ਮੁੜ ਕੇ ਸਾਨੂੰ ਫੌਜ ਪਈ ਡੋਗਰੇ। ਉਹ ਸਾਨੂੰ ਲੈ ਗਏ ਪਰੋਆ। ਉੱਥੇ ਜਾ ਕੇ ਪਤਾ ਚੰਦਰ ਰਹਿ ਕੇ 4 ਦਿਨ 8 ਦਿਨ ਰਹੇ। ਉੱਥੇ ਰਹੇ ਆਪਾਂ ਹੈਂ। ਮੁੜ ਕੇ ਉੱਥੇ ਤੁਰ ਕੇ ਨਰੰਗਾਦ ਆਏ। ਨਰੰਗਾਦ ਤੋਂ ਮੁੜ ਕੇ ਗਾੜੀ ਗਾਂ ਲੰਘੇ ਸਾਨੂੰ ਜੱਫਾ ਪੈ ਗਿਆ। ਫੇਰ ਵੱਡੋ ਟੁੱਕੂ ਹੁੰਦਾ ਪਿਆ। ਅੱਛਾ, ਹਾਂ, ਇਸ ਤਰ੍ਹਾਂ ਹੋਈ ਸੀ। 3-4 ਵਾਰੀ ਪਏ ਬੰਦੇ? ਕੋਈ 3-4 ਕਈ ਥਾਈਂ ਕਿ ਉਹ ਮੁੜ ਕੇ ਇਹ ਵੀ ਕੰਮ ਹੁੰਦਾ ਪਿਆ ਸੀ। ਸਾਨੂੰ ਰਾਤ ਬਰਾਤੇ ਆਖਣਾ ਚਲੋ ਤੁਹਾਨੂੰ ਛੱਡ ਆਈਏ ਪਾਕਿਸਤਾਨ 'ਚ। ਤੇ ਜਿੱਥੇ ਜੰਗਲ ਆਉਣਾ ਉੱਥੇ ਸਾਨੂੰ ਆਣ ਕੇ ਸ਼ਹੀਦ ਕਰ ਦੇਣਾ ਉਹਨਾਂ ਨੇ। ਤਾਂ ਪਿਛਾਂਹ ਮੁੜ ਦੇਣਾ। ਆਖਣਾ ਤੁਹਾਨੂੰ ਪਾਕਿਸਤਾਨ ਦਿਖਾ ਦਿੱਤਾ। ਇਸ ਤਰ੍ਹਾਂ ਹੁੰਦੀ ਹੈ। ਵੀ ਵਾਹਵਾ ਨੁਕਸਾਨ ਹੋਇਆ? ਬੜਾ ਨੁਕਸਾਨ ਹੋਇਆ। ਇੱਕ ਬਚੇ ਜੋ ਆ ਅਸੀਂ ਬਚੇ ਆ ਪਿੰਡ ਬਾਠ। ਉਹਦਾ ਲਾਂਬੇ ਚਾਂਬੇ ਸੀ ਨਾ, ਬੜਾ ਨੁਕਸਾਨ ਹੋਇਆ। ਸਾਡੇ ਜਮਰਾ ਸੀ ਪਿੰਡ, ਉੱਥੇ ਥੋੜਾ ਨੁਕਸਾਨ ਹੋਇਆ। ਕਿਹੜਾ ਪਿੰਡ? ਜਮਰਾ। ਕਾਲਾ ਬੜਾ ਕਾਲਾ ਦੇ ਬੜਾ ਕਾਲਾ ਦਾ। ਕਾਲਵਾਂ 'ਚ ਵਾਹਵਾ ਹੋਇਆ। ਕਾਲਵਾਂ ਇਹਨਾਂ ਪਿੰਡ ਯਾਦ ਆ, ਮੈਨੂੰ ਘੱਟ ਯਾਦ ਆ ਗਏ। ਉਹ ਕਾਲਵਾਂ 'ਚ ਬੜਾ ਨੁਕਸਾਨ। ਤੇ ਉਹ ਕੱਲੇ ਵਿੱਚ ਜਿਹੜੇ ਮਾਰੇ ਸੀ ਪਹਿਲਵਾਨ ਤੇਲੀ ਉਹ ਨਹੀਂ, ਜਦੋਂ 2 ਦਿਨ ਬਾਅਦ ਤੁਸੀਂ 2 ਦਿਨ ਬਾਅਦ 'ਚ ਲੁੱਟ ਲਟਾ ਕੇ ਗਏ ਫੇਰ ਮੁੜ ਕੇ ਪਿੰਡ ਆਪਣੇ, ਤੇ ਉਦੋਂ ਫਿਰ ਜਾ ਕੇ ਤੁਹਾਡੇ ਕੋਲ ਤਾਂ ਕੋਈ ਸ਼ਾਇਦ ਨਾ, ਤੁਹਾਡੇ ਪਿੰਡ ਵਾਲੇ ਜਿਹੜੀ ਬਰਾਦਰੀ ਸੀ ਉਹਨਾਂ ਕੋ ਤੁਹਾਨੂੰ ਕੋਈ ਮਦਦ ਕੀਤੀ ਤੁਹਾਡੀ? ਉਹਨਾਂ ਕਿੰਨੀਆਂ ਸਾਨੂੰ ਠਾਲਿਆ ਦਾ ਮਿੱਟੀ ਫੇਰ ਉੱਠ ਕੇ ਪਿੰਡੋਂ ਬਾਹਰ ਕੱਢਿਆ। ਤੂੰ ਸਿੱਖਾ ਕਰਾ ਖਬਰਦਾਰ ਕੋਈ ਨਾ ਬੰਦਾ ਨੁਕਸਾਨ ਹੁੰਦਾ। ਉਹ ਨਾਲ ਲੈ ਕੇ ਤੁਰਦਾ, ਨਾਲ ਤੁਰਦੇ ਮਿਲ ਰਹੀ। ਉਹ ਸਾਨੂੰ ਛੱਡ ਕੇ ਭਰੋ ਵਾਲਾ। ਤੁਹਾਨੂੰ ਤੁਹਾਡੇ ਪਿੰਡ ਵਾਲੇ ਛੱਡ ਕੇ ਗਏ ਭਰੋਵਾਲ? ਉਹਨਾਂ ਸਾਡੇ ਬੜੀ ਨੇਕੀ ਕੀਤੀ। ਕਿਹੜਾ ਨਾਂ ਯਾਦ ਜਿਹੜਾ ਛੱਡਣ ਆਇਆ ਸੀ? ਨਾਂ ਦਾ ਇੱਕ ਦਾ ਗਿਆ ਮੋਹਨ ਸਿੰਘ। ਮੋਹਨ ਮੋਹਨ ਸਿੰਘ।
ਤੇ ਇੱਕ ਹਰਦੇਸੋ ਸੀ ਕੋਲ ਦੱਸੋ ਨਾ ਸੀਗਾ ਉਹ ਵੀ ਨਾਲ ਸੀ ਕੌਣ ਹਰਦੇਸੋ ਹਰਦੇਸੋ ਹਰਦਿੱਤ ਹਰਦੇਸੋ ਹਾਂ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਹੋਰ ਕਿਹੜਾ ਸੀਗਾ ਹੁਣ ਨਾ ਪੱਬਿਆਂ ਦਾ ਵਾਲਾ ਜੋ ਹੋ ਗਿਆ 100 ਸਾਲ ਹੋ ਗਏ ਵਾਵਾ ਬੰਦੇ ਵੀ ਪਿੰਡ ਦੇ ਤੁਹਾਨੂੰ ਤੁਹਾਡੀ ਬਰਾਦਰੀ ਫਿਰ ਛੱਡਣ ਆਈ ਵਾਪਸ ਦੁਬਾਰਾ ਉਹ ਸਾਨੂੰ ਪਰੋਵਾਲ ਛੱਡ ਕੇ ਗਿਆ ਭਰੋਵਾਲ ਕੈਂਪ 'ਚ ਛੱਡ ਗਏ ਹਾਂ ਜੇ ਉਹ ਨਾਲ ਹੁੰਦੇ ਫਿਰ ਸਾਨੂੰ ਫਿਰ ਜਸਾ ਪਾ ਕੇ ਸਾਨੂੰ ਮਾਰ ਦੇਣਾ ਸੀ ਉਹ ਡੋਗਰੇ ਸੀ ਹੂੰ ਉਹ ਜਿਹੜੀਆਂ ਬੋਦੀਆਂ ਨੇ ਸਿਰ ਤੇ ਸੀ ਉਧਰ ਦੇਖੋ ਵੀ ਉਹਦਾ ਮਤਲਬ ਵੀ ਪਿੰਡ ਵਾਲਿਆਂ ਦੇ ਤੁਹਾਡੇ ਨਾਲ ਸਹੀ ਕੀਤੀ ਵੀ ਉਹ ਐਵੇਂ ਹੁੰਦਾ ਨਾ ਵੀ ਪਿੰਡਾਂ ਦੇ ਵਿੱਚ ਜਿਹੜੇ ਉਵੇਂ ਦੇ ਕੋ ਲੋਕ ਹੁੰਦੇ ਆ ਮਾੜੇ ਲੋਕ ਉਹ ਫਿਰ ਇਕੱਠੇ ਹੋ ਕੇ ਇੱਕ ਦੂਜੇ ਨੂੰ ਜਿਹੜੇ ਇਸ ਤਰ੍ਹਾਂ ਦੇ ਅੰਦਰ ਵਿੱਚ ਕਿਸੇ ਦਾ ਮਾਲ ਖੋਹ ਲਈਏ ਪੈਸਾ ਖੋਹ ਲਈਏ ਜੋ ਡੰਗਰ ਖੋਹ ਲਈਏ ਵੀ ਉਸ ਕਰਕੇ ਲੋਕਾਂ ਨੂੰ ਮਾਰਨ ਲਾ ਵੀ ਪੁੱਛਣ ਦੱਸਣ ਵਾਲਾ ਕੋਈ ਨਹੀਂ ਕੋਈ ਵਜ੍ਹਾ ਮਰਜ਼ੀ ਮਾਰਦਾ ਹੈ ਕੁੜੀਆਂ ਨੂੰ ਖੋਹ ਲਈਆਂ ਨੇ ਸਾਡੀਆਂ ਸੱਚੀ ਗੱਲ ਆ ਉਹ ਵੀ ਖੋ ਖਾ ਕੇ ਜਿਤਨਾ ਉਹਨਾਂ ਜ਼ੋਰ ਪਿਆ ਉਹ ਲੈ ਗਏ ਹਾਂ ਇਸ ਤਰ੍ਹਾਂ ਜੋ ਕੋ ਉਹਨਾਂ ਦੇ ਹੱਥ 'ਚ ਡੰਗਰ ਲੈ ਗਏ ਮਾਲ ਲੈ ਗਏ ਸਭ ਕੁਛ ਜੋ ਗੱਡੇ ਗੁੱਡੇ ਸਾਡੇ ਖੋ ਖਾ ਕੇ ਗਾਂਡ ਅਸੀਂ ਚਲੇ ਜਿਤਨਾ ਹੁਣ ਬੈਠੇ ਆ ਅਸੀਂ ਇਸ ਤਰ੍ਹਾਂ ਬੈਠੇ ਤੇ ਕਿਵੇਂ ਆ ਕੇ ਇੱਧਰ ਆ ਕੇ ਕਿਵੇਂ ਸ਼ੁਰੂ ਕੀਤਾ ਫਿਰ ਸ਼ਾਇਦ ਕੋਲ ਕੋਈ ਵੀ ਨਹੀਂ ਇੱਧਰ ਕਬਾਂ ਸੀ ਬੜੀਆਂ ਕਬਾਂ ਇੱਧਰ ਕਪਾਹ ਬੜੀ ਸੀ ਉਹ ਨਰਮ ਉਹ ਦਿਨ ਆਇਆ ਉਹਨਾਂ ਵੇਜ ਆਪਾਂ ਗਿਆ ਕੀਤਾ ਕਹਿੰਦਾ ਲੱਭੀ ਨਹੀਂ 100 ਰੁਪਏ ਮੰਗਣੇ ਲੱਭੇ ਤੇ ਉਹ ਕਾਲੇ ਕਿਦੋਂ ਦੂਰੋਂ ਲੈ ਲੈਣੀ ਚੰਗੇ ਪਿੰਡਾਂ ਦਾ ਹਾਂਜੀ ਹੋ ਗਿਆ ਸਾਲ ਹੋ ਗਿਆ ਫਿਰ ਸਾਲ ਵਧੀਆ ਕਣਕ ਹੋ ਗਈ ਤੇ ਮਾੜਾ ਕੰਮ ਚੱਲ ਪਿਆ ਅੱਛਾ ਪਿੰਡ ਵਾਲੇ ਪਿੱਛੇ ਆਪਣੀ ਜਿਹੜੀ ਬਰਾਦਰੀ ਤੁਹਾਡੀ ਉਹਨਾਂ ਨਾਲ ਬਾਅਦ ਚ ਕਦੀ ਕੋਈ ਰਾਬਤਾ ਹੋਇਆ ਫਿਰ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਹੋਇਆ ਕੋਈ ਖਤ ਪੱਤਰ ਕੋਈ ਸ਼ੈ ਨਹੀਂ ਕੋਈ ਸ਼ੈ ਨਹੀਂ ਬੰਦੇ ਗਏ ਆਪਣੇ ਆਪਾਂ ਸਾਡੇ ਬੰਦੇ ਗਏ 4-5 ਸਾਡੇ ਬੰਦੇ ਗਏ ਸੀਗੇ ਹੋ ਗਏ ਉੱਥੇ 8 ਦੇ ਰਹੇ ਉੱਥੇ 8-10 ਦਿਨ ਰਹੇ ਤੇ ਉੱਥੇ ਮੁੜ ਆ ਗਏ ਫਿਰ ਉਹ ਆਇਆ 3 ਬੰਦੇ ਇੱਥੇ ਬਾਬਾ ਤਿੰਨ ਚਾਹ ਮਹੀਨੇ ਉਹ ਆ ਕੇ ਫਿਰ ਸਾਰਾ ਪਿੰਡ ਲੈ ਕੇ ਗਏ ਮੁੜ ਕੇ ਕੋਈ ਨਹੀਂ ਆਇਆ ਮੁੜ ਕੇ ਕੋਈ ਨਹੀਂ ਆਇਆ ਅੱਛਾ ਇਹ ਦੱਸੋ ਵੀ ਉਹ ਤੁਸੀਂ ਤਾਂ ਉਦੋਂ ਜਵਾਨ ਸੋ ਤੁਹਾਡੀ ਉਮਰ ਸੀ ਉਹ ਪਿੰਡ ਤੁਹਾਨੂੰ ਯਾਦ ਹੈ ਤੁਹਾਡਾ ਪਿੰਡ ਵੀ ਐਵੇਂ ਦਾ ਸੀ ਪਿੰਡ ਬਿਲਕੁਲ ਯਾਦ ਆ ਸਾਨੂੰ ਅਜੇ ਵੀ ਚੱਲ ਜੀਏ ਨਾ ਅਸੀਂ ਆਪਣੇ ਜੂ ਜਾਵੜੀਆਂ ਸੀ ਆਖਾਂ ਸਾਡੇ ਪਿੰਡ ਦੀ ਜੂ ਆ ਗਈ ਅੱਛਾ ਹਾਂ ਘਰ ਵੀ ਲੱਭ ਲਾਂਗੇ ਜਾ ਕੇ ਇੱਥੇ ਸਾਡਾ ਘਰ ਹੁੰਦਾ ਕਿੱਥੇ ਸੀ ਘਰ ਤੁਹਾਡਾ ਉੱਥੇ ਬੈਠੇ ਸੀਗੇ ਘਰ ਨਹੀਂ ਉਹ ਵੀ ਕੋਲ ਨਾਲ ਨਿਸ਼ਾਨੀ ਕੋ ਚੌਕ ਦੇ ਲਾਗੇ ਸੀ ਖੂਹ ਸੀ ਜਾਂ ਕੀ ਸੀ ਲਾਗੇ ਸਾਡਾ ਘਰ ਖੂਹ ਦੇ ਨਾਲ ਪਿੰਡ ਖੂਹ ਦੇ ਦਿੱਲੀ ਵਾਲੇ ਸੀਗੇ ਉੱਥੇ ਹੱਲਾ ਕਰ ਰਹੇ ਖੂਹ ਦੇ ਲਾਗੇ ਉਹ ਇਸ ਤਰ੍ਹਾਂ ਸੀ ਨਾ ਹਾਂਜੀ ਇਧਰੋਂ ਖਿਆਲ ਹੋ ਰਿਹਾ ਉਧਰ ਪਿੰਡ ਹੋਰ ਸੀ ਹਾਂਜੀ ਉਧਰ ਸੀ ਦਰਵਾਜ਼ੇ ਹਾਂਜੀ ਦਰਵਾਜ਼ੇ ਇਸ ਤਰ੍ਹਾਂ ਸੀ ਵੀ ਜਿਤਨਾ ਆਹ ਦਰਵਾਜ਼ੇ ਨਹੀਂ ਬਣੇ ਹਾਂਜੀ ਆਪੋ ਆਪਣੀ ਪੱਟੀ ਦਾ ਦਰਵਾਜ਼ਾ ਸੀ ਸਾਡੇ ਕਿੰਨੇ ਦਰਵਾਜ਼ੇ ਸੀ ਭਲਾ 4 ਦਰਵਾਜ਼ੇ ਸੀ 4 ਦਰਵਾਜ਼ੇ 2 ਸਿੱਖਾਂ ਦੇ ਸੀ ਦੋ 2 ਆਪਣੇ ਹੀ ਸਿੱਖਾਂ ਦੇ 2 ਸਿੱਖਾਂ ਦੇ 2 ਸਾਡੇ ਸੀ ਜਿਹੜੀਆਂ ਬਣੀਆਂ ਸੀ ਜਿਹੜੀਆਂ ਗਾੜੀ ਬਣੀਆਂ ਸੀ ਤੇ ਬੂਹੇ ਮਾਰਦੇ ਤੇ ਬੂੜੇ ਮਾਰ ਲੈਣੇ ਰਾਤ ਨੂੰ ਬੂਹੇ ਮਾਰ ਲੈਣੇ ਉਹ ਤੇ ਗਲੀਆਂ ਹੈਗੀਆਂ ਸੀ ਪਿੰਡ ਸੰਘਾ ਗਿਆ ਅੱਛਾ ਇਹ ਦੱਸੋ ਵੀ ਪਿੰਡ ਹੁਣ ਯਾਦ ਆਉਂਦਾ ਹਾਂ ਅੱਖਾਂ ਕਿ ਆਉਂਦਾ ਉਵੇਂ ਆਉਂਦਾ ਹਰ ਸ਼ਬਦ ਉਤਰ ਹੀ ਆਉਂਦਾ ਉਤਰ ਆਉਂਦਾ ਸਾਨੂੰ ਨਹੀਂ ਜੋ ਹੁਣ ਲੈ ਜਾਈਏ ਤੁਹਾਨੂੰ ਉੱਥੇ ਪਿਛਾਂ ਹਾਂ ਤੇ ਨਿਸ਼ਾਨੀ ਲੱਭ ਲੋਗੇ ਫਲਾਣੇ ਥਾਂ ਫਲਾਣੀ ਸ਼ੈ ਸੀ ਹਰ ਸ਼ਾਇਦ ਸਾਨੂੰ ਭੁੱਲ ਵੀ ਗਈ ਅਸੀਂ ਹਰ ਇੱਕ ਚੀਜ਼ ਦੱਸਾਂਗੇ ਆ ਪਿੰਡ ਦੇ ਜਾਣ ਦੇ ਨਾਂ ਤੇ ਬੜਾ ਖੁਸ਼ ਹੋਏ ਜੇ ਖੋਜੋ ਤੇ ਸਾਡਾ ਪਿੰਡ ਚ ਸੀ ਉੱਥੇ ਸੁਖ ਬੜਾ ਗਿਆ ਸੁੱਖ ਬੜਾ ਸੀ ਹਾਂ ਦਿਨ ਬੜੀ ਚੰਗੀ ਤੇ ਮਦਦ ਬੜਾ ਗਿਆ ਖੂਹ ਵਗਦੇ ਸੀ ਟੂਲਾਂ ਦਾ ਸਾਨੂੰ ਪਤਾ ਹੀ ਨਹੀਂ ਸੀ ਖੂਹ ਵਗਣੇ ਨਹਿਰ ਪੈਣੀ ਕਿਤੇ ਹਰਨੀਆਂ ਟਿੱਬੇ ਸੀ 3 ਰਕਮਾਂ ਜ਼ਮੀਨ ਸੀ ਸਾਡੀ ਅੱਛਾ ਜੀ ਇੱਕ ਟਿੱਬਿਆਂ ਦੀ ਉਹ ਬਰਾਨੀ ਹੁੰਦੀ ਸੀ ਇੱਕ ਖੂਹਾਂ ਦੀ ਜ਼ਮੀਨ 2 ਨਹਿਰੀ 3 ਇਹ 3 ਜ਼ਮੀਨਾਂ ਸਾਡੇ ਅੱਛਾ ਅੱਛਾ ਵੀ ਸੋਹਣਾ ਸੀ ਵਾਈ ਦਾ ਹਿਸਾਬ ਕਿਤਾਬ ਬੜਾ ਬਹੁਤ ਤੇ ਇੱਧਰ ਆ ਕੇ ਇਹ ਚੰਗਾ ਲੱਗਾ ਬਾਠਾ ਪਿੰਡ ਕਿ ਉਹ ਚੰਗਾ ਸੀ ਉਹ ਚੰਗਾ ਹੈਗਾ ਨਾ ਹੁਣ ਇਹ ਤੇ ਰਹਿੰਦੇ ਜੇ ਇਦਾਂ ਨਾ ਕਰੋ ਹਾਲੇ ਵੀ ਉਹ ਚੰਗਾ ਹੈ ਉਹ ਗੱਲ ਇਹ ਆ ਨਾ ਇੱਕ ਗੱਲ ਆ ਉਧਰ ਨਾਲੋਂ ਸਾਨੂੰ ਹੁਣ ਸੁੱਖ ਉਧਰ ਨਾਲੋਂ ਹੁਣ ਸਾਨੂੰ ਸੁੱਖ ਹੈ ਤੂੰ ਪੁੱਛ ਕਿਉਂ ਸਾਨੂੰ ਕਿਸੇ ਚੀਜ਼ ਦਾ ਰੱਬ ਨੇ ਘਾਟਾ ਨਹੀਂ ਦਿੱਤਾ ਅਸੀਂ ਹਰ ਇੱਕ ਚੀਜ਼ ਵਰਤਦੇ ਆ ਸਾਡੇ ਕੋਲ ਪੈਸੇ ਵੀ ਆ ਹਰ ਇੱਕ ਚੀਜ਼ ਉਹ ਤਾਂ ਹੱਸਣ ਨੇ ਵੈਸੇ ਇਹ ਵੀ ਬੰਦਾ ਜਿੱਥੇ ਜੰਮਿਆ ਹੋਵੇ ਕੋਈ 10-15 ਸਾਲ 20 ਸਾਲ ਰਿਹਾ ਹੋਵੇ ਉਹ ਨਹੀਂ ਭੁੱਲਦਾ ਸਾਨੂੰ ਉਹ ਚੰਗਾ ਹੀ ਲੱਗਦਾ ਉਹ ਚੰਗਾ ਹੀ ਲੱਗਦਾ ਅਸੀਂ ਜਵਾਨ ਹੋ ਕੇ ਆਏ ਆ ਉਹ ਚੰਗਾ ਹੀ ਲੱਗਦਾ ਤੇ ਜੋ ਹੁਣ ਬਣ ਜੇ ਸਬੱਬ ਪਿੰਡ ਵੇਖਣ ਦਾ ਤੇ ਜਾਓਗੇ ਫਿਰ ਹਾਂ ਵੇਖਾਂਗੇ ਅੱਛਾ ਜੇ ਤੁਹਾਡੇ ਪਿੰਡ ਵਾਲੇ ਵੇਖਣ ਦੇ ਹੋਣੇ ਆ ਵੀਡੀਓ ਤੁਹਾਡੇ ਪਿੰਡ ਤੱਕ ਪਹੁੰਚ ਜਾਣੀ
ਅੱਛਾ ਜੇ ਸੱਦ ਲੈਣ ਤੁਹਾਨੂੰ ਤੇ ਜਮਾ ਫਿਰ ਉਹ ਸੱਦ ਲੈਣੀ ਚੱਲ ਜਾਂਗੇ ਅੱਛਾ ਅਸੀਂ ਚੱਲ ਜਾਂਗੇ ਬੜੀ ਗੱਲ ਅਜੇ ਸਾਡੇ ਆਣੀ ਹੋਣੇ ਆ ਮਰਦੇ ਖਪਦਾ ਕੋਈ ਨਾ ਕੋਈ ਉੱਥੇ। ਕਿਹੜਾ ਕਿਹੜਾ ਹੋਣਾ ਜਿੰਦਾ ਤੁਹਾਡੇ ਆਣ ਦਾ ਉਹ ਅੱਲਾ ਜਾਣੇ ਸਾਨੂੰ ਕੀ ਪਤਾ ਇੱਥੇ ਨਹੀਂ ਪਤਾ ਉੱਥੋਂ ਦਾ ਕੀ ਪਤਾ ਸਾਨੂੰ ਕਿ ਕੌਣ ਮਰਦਾ ਕੌਣ ਹੈਗਾ ਨਹੀਂ ਵੀ ਤੁਹਾਡੇ ਨਾਲ ਕੋ ਜਿਹੜੇ ਖੇਡਦੇ ਖੂਡਦੇ ਹੋਣ ਉਹ ਹੋਣਗੇ ਕੋਈ ਟਾਵਾਂ ਹੋਊਗਾ ਜਿਸ ਤਰ੍ਹਾਂ ਇਹ ਸਾਡੇ ਨਹੀਂ ਹੁਣ ਤੁਸੀਂ ਹੈਗੇ ਤੇ ਇਹ ਤੇ ਗੱਲ ਨਹੀਂ ਨਾ ਵੀ ਉਹਨਾਂ ਦਾ ਨਹੀਂ ਹੋਣਾ ਉੱਥੇ ਵੀ ਹੋਣਾ ਹੀ ਆ ਉਹਨਾਂ ਦਾ ਵੀ ਹੋਣਾ ਹੀ ਆ ਜੇ ਜਦੋਂ ਸਾਈ ਹੈਗੇ ਤੇ ਉਹ ਵੀ ਹੋਣਗੇ ਹੀ ਉਹ ਵੀ ਹੋਣਗੇ ਜੀ ਉਹ ਕੋ ਮਰਦੇ ਹੋਣਗੇ ਕੁਝ ਹੋਣਗੇ। ਅੱਛਾ ਹੁਣ ਅਖੀਰ ਤੇ ਦੱਸੋ ਵੀ ਪਿੰਡ ਤੁਹਾਡੇ ਦੇ ਵਿੱਚ ਸੀ ਅੱਧੀ ਤੁਹਾਡੀ ਬਰਾਦਰੀ ਤੇ ਅੱਧੀ ਤੁਸੀਂ ਮੁਸਲਮਾਨ ਅੱਧੇ ਸਿੱਖ ਤੇ 2 ਮਸੀਤਾਂ ਸੀ ਗੁਰਦੁਆਰਾ ਵੀ ਸੀ ਹਿੰਦੂ ਵੀ ਹੋਣੇ ਆ ਪਿੰਡ ਦੇ ਵਿੱਚ ਕੋਈ ਨਾ ਕੋਈ ਹੈ ਸੀ ਦੁਕਾਨ ਉਹਨਾਂ ਦੀ ਹਿੰਦੂ ਹੈ ਹਾਂ ਹਿੰਦੂ ਕੀ ਨਾਂ ਸੀ ਉਹਦਾ ਹਿੰਦੂ ਕਿਹੜਾ ਹੈ ਇੱਕ ਪਿਛਲੇ ਜ਼ਮਾਨੇ ਵਿੱਚ ਸ਼ਮਾ ਰੋੜਾ ਨਹੀਂ ਸੀ ਹੁੰਦਾ ਉਹ ਖਤਰੀ ਖੱਤਰੀ ਉਹ ਹੀ ਉਹਨਾਂ ਨੂੰ ਆਂਦੇ ਸ਼ਮਾ ਰੋੜਾ ਸ਼ਾਮਾ ਜਾਂਦੇ ਸ਼ਾਮਾ ਰੋੜਾ ਅੱਛਾ ਮੈਂ ਨਾ ਵੀ ਉਹ 3-4 ਸੀ ਵਿੱਚ ਚਮਾਰ ਵੀ ਹੋਣੇ ਉਦੋਂ ਪਿੰਡ ਦੇ ਵਿੱਚ ਚਮਾਰ ਵੀ ਹੋਣੇ ਆ ਚਮਾਰ ਕੋਈ ਨਹੀਂ ਸਾਡੇ ਪਿੰਡ ਚ ਅੱਛਾ ਰਹਿੰਦੇ ਸੋ ਵੀ ਇਹ ਉਦੋਂ ਤੇ ਇਕੱਠੇ ਸੀ ਵਸਦੇ ਸਾਰੇ ਵੀ ਇਹ 47 ਵੇਲੇ ਕਿਉਂ ਇੱਕ ਦੂਜੇ ਨੂੰ ਮਾਰਨ ਲੱਗ ਪਏ ਕੀ ਵਜ੍ਹਾ ਬਣੀ ਉਹ ਜਾਲੇ ਪਾਕਿਸਤਾਨ ਬਣ ਗਿਆ ਇੰਡੀਆ ਲੈ ਕੇ ਵੱਖਰਾ ਤੇ ਬਾਡੋ ਲੋਕ ਲੱਗੇ ਨਹੀਂ ਵੀ ਲੋਕਾਂ ਨੂੰ ਲਾਲਚ ਸੀ ਵੀ ਮਾਲ ਮੂਲ ਖੋਲਾਂਗੇ ਪੈਸੇ ਖੋਲਾਂਗੇ ਜਾਂ ਕੀ ਗੱਲ ਕਿਸੇ ਦੀ ਜ਼ਰੂਰਤ ਨਹੀਂ ਸੀ ਸਾਡੇ ਕੋਲ ਮਾਲ ਖੋਣ ਦੀ ਉਹ ਜਦੋਂ ਵੋਟਾਂ ਪਈਆਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਪੈਂਦੀਆਂ ਹਾਂਜੀ ਅੱਛਾ ਵੋਟਾਂ ਇੱਕ ਬੰਨੇ ਕਾਂਗਰਸ ਸੀ ਇੱਕ ਬੰਨੇ ਮੁਸਲਿਮ ਲੀਗ ਇੱਕ ਬੰਨੇ ਮੁਸਲਿਮ ਸੀ ਉਹ ਮੁੜ ਕੇ ਇਸ ਤਰ੍ਹਾਂ ਕਰਕੇ ਪਾਕਿਸਤਾਨ ਦਾ ਵਿੱਚੋਂ ਹੁਕਮ ਮਿਲ ਗਿਆ ਤੇ ਇਹ ਪਾਕਿਸਤਾਨ ਬਣਨਾ ਜੀ ਅਸੀਂ ਚਾਹੁੰਦੇ ਹਾਂ ਸਾਡਾ ਪਾਕਿਸਤਾਨ ਬਣੇ ਅੱਛਾ ਉਹਨਾਂ ਆਖਿਆ ਜੀ ਹਿੰਦੂਆਂ ਨੇ ਸਿੱਖਾਂ ਦੀ ਬਾਦਸ਼ਾਹੀ ਨਹੀਂ ਹੈਗੀ ਉਧਰ ਹਿੰਦੂਆਂ ਦੀ ਬਾਦਸ਼ਾਹੀ ਆ ਉਹਨਾਂ ਆਖਿਆ ਜੀ ਅਸੀਂ ਇੱਧਰ ਹਿੰਦੁਸਤਾਨ ਬਣਾਉਣਾ ਆਪਣਾ ਉਹ ਕੋ ਪੜ੍ਹੇ ਲਿਖੇ ਸੀ ਸਿੱਖ ਕੋ ਸਾਡੇ ਵਰਗੇ ਜੱਟ ਜੁੱਟ ਸੀਗੇ ਉਹਨੂੰ ਨਹੀਂ ਏਡੀ ਖਬਰ ਉਹ ਪੜ੍ਹੇ ਕਾਨੂੰਨੀ ਬੜੇ ਸੀ ਉਹਨਾਂ ਨੇ ਆਖਿਆ ਜੀ ਅਸੀਂ ਆਪਣਾ ਹਿੰਦੁਸਤਾਨ ਬਣਾਉਣਾ ਨਹੀਂ ਉਹ ਇਸ ਵਜ੍ਹਾ ਤੋਂ ਰੌਲਾ ਬਣ ਗਿਆ ਵੀ ਮਜ਼ਹਬੀ ਉਦੋਂ ਗੱਲ ਆ ਗਈ ਵੀ ਮੁਸਲਮਾਨਾਂ ਨੇ ਜਾਤੀਆਂ ਕੀਤੀਆਂ ਸਾਡੇ ਨਾਲ ਤੇ ਭੜਕਾਵੇ ਚ ਆ ਗਏ ਜਾਂ ਲਾਲਚ ਚ ਆ ਗਏ ਵੀ ਉਹ ਕਤਲੋਗਾਰਤ ਕਿਉਂ ਹੋਈ ਸੀ ਕਤਲੋਗਾਰ ਜਿੱਥੋਂ ਇਸੇ ਕਰਕੇ ਹੀ ਕਿ ਵੀ ਇਹਨਾਂ ਹੁਣ ਚੱਲ ਜਾਣਾ ਵਾ ਇਹਨਾਂ ਨੂੰ ਚੱਲ ਜਾਣਾ ਖੋਲੋ ਜੋ ਕੁਛ ਹੈਗਾ ਉਹ ਜਿਹੜੇ ਸਿੱਖ ਸੀ ਨਾ ਉਹਦੇ ਹਿੰਦੂ ਸੀ ਨਾ ਉਹਨਾਂ ਸਾਨੂੰ ਫੁੱਲ ਵੀ ਨਹੀਂ ਮਾਰਿਆ ਕਰਕੇ ਜਿਨ੍ਹਾਂ ਦੀ ਬਾਦਸ਼ਾਹੀ ਸੀ ਉਹਨਾਂ ਨੇ ਸਾਨੂੰ ਕੁਛ ਆਖਿਆ ਸਾਨੂੰ ਆਪਣੀ ਬਰਾਦਰੀ ਨਹੀਂ ਮਾਰਿਆ ਨਾ ਬਰਾਦਰੀ ਸਿੱਖਾਂ ਨੇ ਮਾਰਿਆ ਸਾਨੂੰ ਸਿੱਖਾਂ ਨੇ ਪਾਸੇ ਆਇਆ ਪਿੰਡ ਵਾਲਿਆਂ ਨਹੀਂ ਪਾਸੇ ਵਾਲਿਆਂ ਸਾਨੂੰ ਮਾਰਿਆ ਪਿੰਡ ਵਾਲਿਆਂ ਨੇ ਸਾਨੂੰ ਕੁਛ ਆਖਿਆ ਹੁਣ ਪਿੰਡ ਵਾਲੇ ਆ ਨਾ ਵੀਡੀਓ ਕੈਮਰਾ ਲੱਗਾ ਵੇਂਦੇ ਹੋਣੇ ਆ ਪਿੰਡ ਵਾਲਿਆਂ ਨੂੰ ਕੀ ਸੁਣਾ ਦੇਣਾ ਜਿਹੜੀ ਤੁਹਾਡੀ ਬਰਾਦਰੀ ਹੈ ਤੁਸੀਂ ਦੱਸੋ ਕੀ ਸੁਣਾ ਦੇਣਾ ਪਿੰਡ ਵਾਲਿਆਂ ਨੂੰ ਸਾਫ ਸੁਣਾ ਪਿੰਡ ਵਾਲਿਆਂ ਨੂੰ ਕਹਦਾ ਕਿਹੜਾ ਉੱਥੇ ਹੈਗਾ ਚੱਲ ਜਿਹੜੇ ਵੀ ਹੋਣਗੇ ਉਹਨਾਂ ਦੇ ਗਾ ਨਿਆਣੇ ਹੋਣਗੇ ਗਾ ਪੋਤਰਾ ਪੋਤਰੀਆਂ ਪੋਤਰੇ ਹੋਣਗੇ ਸਾਰੇ ਹੋਣੇ ਹੀ ਆ ਪਿੰਡ ਤੇ ਵਸਦਾ ਹੀ ਹੋਣਾ ਪੂਰਾ ਕੋਈ ਹਰ ਦੇਸੋਂ ਆ ਆਪਣੇ ਵੇਖ ਤੋਂ ਵੇਖ ਦਰੇਸੋਂ ਨਹੀਂ ਸੀ ਜਿਹਦੇ ਬੋਲ ਚੰਗੇ ਸੀ ਬੋਲ ਤੇ ਚੰਗੇ ਸੀ ਉਹਦੇ ਉਹ ਦਰੇਸੋਂ ਇੱਕ ਤੇ ਸਾਨੂੰ ਲੰਬਰਦਾਰਾਂ ਦਾ ਨਹੀਂ ਉਹਨੂੰ ਪਤਾ ਕਿਹੜੇ ਸੀ ਤੇ ਨਰਾਇਣ ਸਿੰਘ ਉਹ ਇੱਕ ਹੋਰ ਕਿਹੜਾ ਸੀ ਇਹ ਤਰ੍ਹਾਂ ਕਰਕੇ ਇਹਨਾਂ ਮੋਟੇ ਨਾਂ ਸਾਨੂੰ ਯਾਦ ਆ ਸਾਧੂ ਇੱਕ ਸਾਧੂ ਉਹ ਸੀਗਾ ਤੇ ਹੋਰ ਕਿਹੜਾ ਸੀ ਪ੍ਰੀਤਮ ਪ੍ਰੀਤਮ ਸਿੰਘ ਸਰਦਾਰ ਉਹ ਹੈਗਾ ਸੀ ਉਦੋਂ ਸੋ ਜਦੋਂ ਜੁੜ ਕੇ ਆਏ ਅੱਛਾ ਹੁਣ ਪਿੰਡ ਵਾਲਿਆਂ ਨੂੰ ਸੁਣਾ ਇਹੀ ਆ ਵੀ ਆਪਾਂ ਤੁਹਾਡੀ ਬਰਾਦਰੀਆਂ ਇੱਥੇ ਬੈਠੀਆਂ ਲੈਲਪੁਰ ਦੇ ਵਿੱਚ ਬਾਠਾਂ ਦੇ ਜੀਂਦੇ ਵਸਦੇ ਆ ਤੇ ਪਿਆਰ ਮੁਹੱਬਤ ਦਾ ਹੀ ਸੁਣਾ ਤੇ ਪਿਆਰ ਮੁਹੱਬਤ ਬਚੋਂ ਸਾਡੇ ਨਾਲ ਬੜੀ ਨੇਕੀ ਕੀਤੀ ਆ ਅੱਲਾ ਲਗਾ ਆਪਾਂ ਲੜੇ ਨਹੀਂ ਗਏ ਨੇਕੀ ਨਾ ਕੀਤੀ ਉਹਨਾਂ ਨੇਕੀ ਯਾਦ ਹੈ ਅੱਜ ਤੱਕ ਸਾਡੀ ਕਿਉਂ ਸਾਡੇ ਤਾਂ ਬਣਦੇ ਰਹੀ ਗਾਂ ਹੁੰਦੇ ਰਹੇ ਤੇ ਸਾਡੇ ਤਾਂ ਬਣਦੇ ਰਹੇ ਤੁਸੀਂ ਗਾਂ ਹੁੰਦੇ ਰਹੇ ਤੁਹਾਂ ਨਹੀਂ ਸਾਡਾ ਜਾਸੀ ਕੀਤੀ ਨਹੀਂ ਹੈ ਤੁਹਾਡੇ ਨਾਲ ਕੀਤੀ ਸਾਨੂੰ ਯਾਦ ਹੈ ਹਾਂਜੀ ਲਓ ਜੀ ਗੱਲਬਾਤ ਕਰਨੇ ਹਾਂ ਬਜ਼ੁਰਗਾਂ ਨਾਲ ਜਿਹੜੇ ਦਿਊ ਬਾਠ ਤਰਨ ਜ਼ਿਲ੍ਹਾ ਅੰਮ੍ਰਿਤਸਰ ਤੋਂ ਉੱਠ ਕੇ ਆਏ ਨੇ ਇਹਨਾਂ ਕੋ ਪੁੱਛੀ ਕਹਾਣੀ ਸਟੋਰੀ ਹੋ ਜੇ ਆਪਾਂ ਗੱਲ ਕਰਦੇ ਨੇ ਪ੍ਰੋਗਰਾਮ ਦਾ ਨਾਮ
ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਵੀ ਪਹਿਲੋਂ ਸਾਂਝ ਦਿਲਾਂ ਦੀ ਕਿਵੇਂ ਸੀ, ਕਿਵੇਂ ਸਨ ਲੋਕ ਵਸਦੇ, ਉਹ ਸਾਂਝ ਜਿਹੜੀ ਸੀ ਇਹਨਾਂ ਨੇ ਤੁਹਾਨੂੰ ਦੱਸੀ ਵੀ ਕਿਵੇਂ ਆਪਾਂ ਵਸਦੇ ਹਾਂ। ਜਾਂ ਜਦੋਂ ਪਿੰਡ ਵਾਲਿਆਂ ਉਠਾਇਆ ਕਿੱਡੇ ਪਿਆਰ ਮੁਹੱਬਤ ਆਦਰ ਮਾਣ ਦੇ ਨਾਲ ਉਠਾ ਕੇ ਕੈਂਪ ਤੱਕ ਛੱਡ ਗਏ। ਫਿਰ ਜਿਹੜੀ ਵਾਇਲੈਂਸ ਹੋਈ, ਵਾਇਲੈਂਸ ਦੇ ਪਿੱਛੇ ਜਿਹੜੀਆਂ ਜਿਹੜਾ ਵਾ ਇੱਕ ਮਜ਼ਹਬੀ ਰੰਗ ਵੀ ਦਿੱਤਾ ਗਿਆ, ਜਾਂ ਸ਼ਰਾਰਤੀ ਅਨਾਸਰ ਸਨ ਜਿਨ੍ਹਾਂ ਨੇ ਮਾਲ ਜਾਂ ਲਾਲਚ ਦੇ ਵਿੱਚ ਆ ਕੇ ਵੀ ਲੋਕਾਂ ਦਾ ਮਾਲ ਖੋਵਾਂਗੇ, ਪੈਸੇ ਖੋਵਾਂਗੇ, ਜਾਂ ਦੂਜੇ ਜਿੰਨੇ ਵੀ ਤਸ਼ੱਦਦ ਕੀਤੇ ਜਾਂ ਇਸ ਤਰ੍ਹਾਂ ਦੀਆਂ ਵਾਰਦਾਤ ਕੀਤੀਆਂ, ਉਹ ਕੁਝ ਅਸੀਂ ਕਹਿੰਦੇ ਨੇ ਮਾੜੇ ਲੋਕ ਨੇ ਜਿਹੜੇ ਹਰ ਥਾਂ ਪਾਏ ਜਾਂਦੇ ਨੇ। ਇਹਨਾਂ ਬਜ਼ੁਰਗਾਂ ਦੀ ਕਹਾਣੀਆਂ ਦੀ ਰਾਹੀਂ ਆਪਾਂ ਕੋਸ਼ਿਸ਼ ਕਰੀਦੀ ਆ ਕਿ ਪਹਿਲੋਂ ਤੋਂ ਜਿਹੜੀ ਸਾਂਝ ਸੀ ਦਿਲਾਂ ਦੀ, ਉਹਨੂੰ ਦੁਬਾਰਾ ਤੋਂ ਬੇਸ਼ੱਕ ਬਾਰਡਰ ਰਹਿਣ, ਦੋਵੇਂ ਮੁਲਕ ਆਪਣੀ ਥਾਂ ਥਾਂ ਹੀ ਰਹਿਣ। ਇਹ ਬਜ਼ੁਰਗ ਲੋਕ ਜਿਹੜੇ ਆਪਣੇ ਰੂਟਸ ਨਾਲ ਜੁੜਨਾ ਚਾਹੁੰਦੇ ਨੇ, ਆਪਣੇ ਆਬਾਓ ਅਜਦਾਦ ਦੀ ਜਿਹੜੀ ਧਰਤੀ ਜਿੱਥੇ ਜੰਮੇ ਪਲੇ ਵੱਡੇ ਹੋਏ ਉਹਨਾਂ ਨੂੰ ਵੇਖਣਾ ਚਾਹੁੰਦੇ ਨੇ, ਉੱਧਰ ਤੋਂ ਇੱਧਰ ਜਾਂ ਇੱਧਰੋਂ ਉੱਧਰ ਦੇ ਲੋਕ ਉਹ ਇੱਕ ਦੂਜੇ ਨਾਲ ਪਾਸੇ ਫਰੀਲੀ ਆਉਣ ਜਾਣ, ਅੱਛੇ ਜਿਹੜੇ ਨੇ ਉਹ ਰਾਬਤੇ ਆਪਸ ਦੇ ਵਿੱਚ ਕਾਇਮ ਹੋਣ। ਇਹ ਜਿਹੜੇ ਲੋਕ ਨੇ ਆਪਣੇ ਪਿੰਡਾਂ ਨਾਲ ਦੁਬਾਰਾ ਤੋਂ ਇੱਕ ਦੂਜੇ ਨਾਲ ਇੰਟਰੈਕਟ ਹੋਣ ਕੋਸ਼ਿਸ਼ ਕਰਦੇ ਰਹੀਦਾ। ਇਹਨਾਂ ਦੇ ਫੈਮਿਲੀ ਮੈਂਬਰਸ ਦਾ ਕਿਸੇ ਦਾ ਨੰਬਰ ਲੈ ਕੇ ਵੀ ਆਪਾਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਛੱਡਾਂਗੇ, ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਅਤੇ ਆਉਣ ਵਾਲੇ ਟਾਈਮ, ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਬਜ਼ੁਰਗਾਂ ਦੀ ਰਾਹੀਂ ਆਪਾਂ ਇੱਕ ਸੌਫਟ ਇਮੇਜ, ਇੱਕ ਵਧੀਆ ਮੈਸੇਜ, ਪੈਗਾਮ ਜਿਹੜਾ ਸਾਰੀ ਦੁਨੀਆ ਤੱਕ ਪਹੁੰਚਾਈਦਾ ਅਤੇ ਪਹੁੰਚਾਉਂਦੇ ਰਹਾਂਗੇ। ਹੋਪਫੁਲੀ ਇਹ ਦੂਰੀਆਂ, ਇਹ ਨਫ਼ਰਤਾਂ, ਇਹ ਕਦੂਰਤਾਂ ਜ਼ਿਆਦਾ ਦੇਰ ਨਹੀਂ ਰਹਿਣਗੀਆਂ। ਅੱਛੇ ਹਮਸਾਏ, ਅੱਛੇ ਗਵਾਂਢੀ ਹੋ ਕੇ ਵਸਾਂਗੇ। ਬਜ਼ੁਰਗਾਂ ਦੀਆਂ ਜਿਹੜੀਆਂ ਆਪ ਬੀਤੀਆਂ, ਹੱਡ ਬੀਤੀਆਂ, ਜਾਂ ਇਹਨਾਂ ਦੀ ਜਿਹੜੀਆਂ ਖਵਾਹਿਸ਼ਾਤ ਨੇ, ਉਹ ਬਰਸਰੇ ਇਕਤਦਾਰ ਜਿਹੜੇ ਉਹ ਲੋਕ ਜਿਹੜੇ ਇਹਨਾਂ ਪਾਲਿਸੀਜ਼ ਨੂੰ ਆਸਾਨ ਕਰ ਸਕਦੇ ਨੇ, ਉਹਨਾਂ ਤੱਕ ਪਹੁੰਚਣਗੀਆਂ। ਇੱਕ ਦੁਬਾਰਾ ਤੋਂ ਉਹ ਤਾਰ ਜਿਹੜੀ ਪਹਿਲੋਂ ਤੋਂ ਟੁੱਟੀ ਹੈ ਦੁਬਾਰਾ ਤੋਂ ਜੁੜ ਸਕੇਗੀ। ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ ਅੱਗੇ ਚੱਲਦੇ ਹਾਂ। ਮਿਲਦੇ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ। ਰੱਬ ਰਾਖਾ।